कि जदों असीं इन्हां नूं पलकां ते बिठाया ते इन्हां ने सानूं सड़कां ते रोलिया। असीं पढ़ाइयां इस लई नहीं कीतियां सी कि साडा एंड ये होऊगा। हले ਤਾਂ ਗੱਲਾਂ ਹੀ ਨੇ, ਜਦੋਂ ਕੁਝ ਧਰਾਤਲ ਤੇ ਹੋਊਗਾ ਉਦੋਂ ਹੋ ਸਕਦਾ ਸਾਡੀਆਂ ਉਮੀਦਾਂ ਵੀ ਵੱਧ ਜਾਣ। ਸਰ ਜਦੋਂ ਸਾਡੀ ਮੀਟਿੰਗ ਹੁੰਦੀ ਆ ਤੇ ਮੰਤਰੀ ਸਾਹਿਬ ਨੂੰ ਲੱਗਦਾ ਕਿ ਮੈਂ ਮੰਤਰੀ ਹਾਂ, ਆਮ ਜਨਤਾ ਆ, ਤੇ ਸਾਨੂੰ ਤਾਂ ਗੱਲ ਕਰਨ ਦਾ ਮੌਕਾ ਹੀ ਨਹੀਂ ਦਿੰਦੇ। ਜਦੋਂ ਅਸੀਂ ਗੱਲ ਕਰਦੇ ਉਦੋਂ ਕਹਿੰਦੇ ਉਹ ਮੈਨੂੰ ਤਾਂ ਗੱਲ ਕਰ ਲੈਣ ਦਿਓ, ਮੈਨੂੰ ਤਾਂ ਗੱਲ ਕਰ ਲੈਣ ਦਿਓ। ਤੇ ਉਹਨਾਂ ਨੇ ਗੱਲ ਸੁਣਨ ਦੀ ਬਜਾਏ ਉਹੀ ਗੱਲ ਕਿ ਤੁਸੀਂ ਤਾਂ ਮੈਨੂੰ ਗਾਲਾਂ ਕੱਢੀ ਜਾਂਦੇ ਆ, ਤੁਸੀਂ ਤਾਂ ਧਰਨੇ ਲਾਉਂਦੇ ਆ, ਮੈਂ ਤੁਹਾਡਾ ਕੰਮ ਕਿੱਦਾਂ ਕਰ ਦੇਵਾਂ। ਜਦੋਂ ਤੂੰ ਧਰਨੇ ਤੇ ਜਾਨੀ ਹੈ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਅਸੀਂ ਬੈੱਡਾਂ ਤੇ ਸੋ ਰਹੇ ਹਾਂ ਤੇ ਤੂੰ ਸੜਕ ਤੇ ਸੋ ਰਹੀ ਹੈ ਉੱਤੇ। ਤੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਆ ਮਾਨਸਿਕ ਤੌਰ ਤੇ ਪਰੇਸ਼ਾਨ ਆ। ਕਈ ਕੈਂਡੀਡੇਟਸ ਦੇ ਨਾਲ ਸਾਡੇ ਨਾਲ ਸੰਪਰਕ ਵੀ ਨਹੀਂ, ਪਤਾ ਨਹੀਂ ਉਹ ਕਿਹੜੇ ਹਾਲਾਤ ਦੇ ਵਿੱਚ ਆ। ਤੇ ਜਿਹੜੇ ਆ ਸਿੱਖਿਆ ਮੰਤਰੀ ਜੀ ਆ ਸਕੂਲਾਂ ਦਾ ਦੌਰਾ ਕਰਦੇ ਆ, ਉੱਥੋਂ ਜਾਲੇ ਲਾਉਂਦੇ ਆ, ਸਕੂਲਾਂ ਦੇ ਦੌਰਾ ਕਰਕੇ ਉੱਥੇ ਬੱਚਿਆਂ ਨੂੰ ਪੜ੍ਹਾ ਰਹੇ ਆ। ਇਹ ਵੀ ਇੱਕ ਢੋਂਗ ਆ, ਕਿਉਂਕਿ ਜੋ ਸਕੂਲ ਦੇ ਵਿੱਚ ਅਸਲ ਵਿੱਚ ਚਾਹੀਦਾ ਪੜ੍ਹਾਉਣਾ ਮੰਤਰੀ ਦਾ ਕੰਮ ਨਹੀਂ ਹੈਗਾ। ਮੰਤਰੀ ਦਾ ਕੰਮ ਇਹ ਆ ਕਿ ਉਹ ਦੇਖੇ ਕਿ ਉੱਥੇ ਟੀਚਰ ਪੂਰੇ ਆ, ਉੱਥੇ ਇਨਫਰਾਸਟਰਕਚਰ ਪੂਰਾ ਆ। ਉਹ ਚੀਜ਼ਾਂ ਨੂੰ ਦੇਖਣ, ਜਾਲੇ ਲਾਉਣ ਦੇ ਲਈ ਉਹਨਾਂ ਨੂੰ 4 ਕਲਾਸ ਡੀ ਗ੍ਰੇਡ ਦੀ ਭਰਤੀ ਕਰਨੀ ਚਾਹੀਦੀ ਹੈ। ਤੇ ਇਹ ਮੰਤਰੀ ਨੂੰ ਕੰਮ ਨਹੀਂ ਕਿ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ ਜਿਹੜਾ ਮੁੱਦਾ ਆ ਉਹ ਭਟਕਾਇਆ ਜਾ ਰਿਹਾ ਆ। ਜੋ ਅਸਲ ਕਾਰਨ ਆ ਉਹ ਮੰਤਰੀ ਨੂੰ ਬਚਾਉਣ ਦੇ ਲਈ ਜਿਹੜੀ ਸਰਕਾਰ ਆ, ਪ੍ਰਸ਼ਾਸਨ ਆ, ਉਹ ਬਹੁਤ ਗੰਦੀ ਰਾਜਨੀਤੀ ਖੇਡ ਰਹੀ ਆ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਦੇ ਬਾਹਰ ਧਰਨਾ ਚੱਲ ਰਿਹਾ ਹੈ। ਇਸ ਧਰਨੇ ਨੇ ਉਸ ਸਮੇਂ ਹਵਾ ਫੜੀ ਵੱਡੇ ਪੱਧਰ ਤੇ ਜਦੋਂ ਇੱਕ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਅਤੇ ਜਿਹੜੀਆਂ ਗੱਲਾਂ ਉਹਨਾਂ ਦੇ ਵੱਲੋਂ ਇੱਕ ਵੌਇਸ ਨੋਟ ਜਾਂ ਫਿਰ ਇੱਕ ਲੈਟਰ ਦੇ ਵਿੱਚ ਦਰਜ ਕੀਤੀਆਂ ਜਾਂਦੀਆਂ ਨੇ, ਉਹ ਸਭ ਨੂੰ ਹੈਰਾਨ ਕਰ ਰਹੀਆਂ ਨੇ। ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਬੂਤ ਵੀ ਹੈ। ਪਰ ਉਸ ਤੋਂ ਬਾਅਦ ਹੁਣ ਧਰਨੇ ਦੀ ਰੂਪਰੇਖਾ ਅਗਲੀ ਕੀ ਹੈ ਜਾਂ ਫਿਰ ਧਰਨਾ ਕਿਹਨਾਂ ਮੰਗਾਂ ਦੇ ਉੱਪਰ ਇਸ ਸਮੇਂ ਖੜਾ ਹੈ, ਉਹ ਸਾਰੀ ਗੱਲਬਾਤ ਕਰਾਂਗੇ। ਕਨਵੀਨਰ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਸਾਰੇ ਸਾਥੀ ਹੋਰ ਵੀ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੀ ਟੀਮ ਦੀ ਸੰਵੇਦਨਾ ਹੈ ਤੁਹਾਡੇ ਸਾਥੀਆਂ ਦੇ ਵਿੱਚੋਂ ਇੱਕ ਸਾਥੀ ਗਿਆ ਹੈ ਉਸ ਦੇ ਲਈ। ਉਸ ਤੋਂ ਬਾਅਦ ਜਿਹੜੀ ਕੀਮਤ ਇੱਕ ਜਾਨ ਦੀ ਤੁਹਾਨੂੰ ਚੁਕਾਉਣੀ ਪਈ ਹੈ ਆਪਣੀਆਂ ਜੌਬਸ ਦੇ ਲਈ, ਜਿਹੜੀਆਂ ਕਿ ਹਾਲੇ ਵੀ ਲਟਕੀਆਂ ਨੇ, ਕੁਝ ਨਹੀਂ ਪਤਾ, ਉਸ ਕੀਮਤ ਤਾਰਨ ਤੋਂ ਬਾਅਦ ਮਨ ਦੇ ਵਿੱਚ ਕੀ ਬਲਬ ਲਏ। ਅਸੀਂ ਇਹ ਕਦੀ ਵੀ ਨਹੀਂ ਸੀ ਸੋਚਿਆ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਸੀ, ਕਿ ਬਦਲਾਅ ਨੂੰ ਚੁਣਿਆ ਸੀ। 90 MLA ਪੰਜਾਬ ਦੇ ਲੋਕਾਂ ਨੇ ਜਿਹੜੇ ਇਹਨਾਂ ਨੂੰ ਦਿੱਤੇ ਸੀਗੇ ਆਮ ਆਦਮੀ ਪਾਰਟੀ ਨੂੰ, ਕਿ ਸਾਡਾ ਇਦਾਂ ਦਾ ਹਸ਼ਰ ਹੋਣ ਵਾਲਾ ਆ। ਅੱਜ ਬਹੁਤ ਹੀ ਦੁੱਖ ਹੋ ਰਿਹਾ ਆ ਕਿ ਜਦੋਂ ਅਸੀਂ ਇਹਨਾਂ ਨੂੰ ਪਲਕਾਂ ਤੇ ਬਿਠਾਇਆ ਤੇ ਇਹਨਾਂ ਨੇ ਸਾਨੂੰ ਸੜਕਾਂ ਤੇ ਰੋਲਿਆ। ਸੜਕਾਂ ਤੇ ਰੋਲਿਆ ਸਾਨੂੰ ਮਾਰਨ ਲਈ ਮਜਬੂਰ ਕਰ ਦਿੱਤਾ। ਅਸੀਂ ਪੜ੍ਹਾਈਆਂ ਇਸ ਲਈ ਨਹੀਂ ਕੀਤੀਆਂ ਸੀ ਕਿ ਸਾਡਾ ਐਂਡ ਇਹ ਹੋਊਗਾ ਕਿ ਅਸੀਂ ਇੰਨੀ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਅਸੀਂ ਜਿਹੜੀ ਆਪਣੀ ਜੀਵਨ ਲੀਲਾ ਖਤਮ ਕਰਨ ਨੂੰ ਸੋਚਾਂਗੇ। ਪਰ ਸਰਕਾਰਾਂ ਨੇ ਸਾਡੇ ਹਾਲਾਤ ਇੱਦਾਂ ਦੇ ਬਣਾ ਦਿੱਤੇ, ਇਹ ਜਿਹੜੀ ਨੇ ਸਾਨੂੰ ਮਜਬੂਰ ਕਰ ਦਿੱਤਾ ਕਿ ਅਸੀਂ ਜਿਹੜੀ ਆ ਆਪਣੀ ਜੀਵਨ ਲੀਲਾ ਖਤਮ ਕਰਨ ਬਾਰੇ ਸਾਨੂੰ ਸੋਚਣਾ ਪਿਆ ਜਾਂ ਕਰਨੀ ਪਈ। ਇਹ ਜਿਹੜੀ ਸਥਿਤੀ ਆ ਸਿਰਫ ਇੱਕ, ਜੇ ਤੁਸੀਂ ਕਹੋ ਬਲਵਿੰਦਰ ਕੌਰ ਜੀ ਦੀ ਆ, ਉਹਨਾਂ ਨੇ ਤਾਂ ਚਲੋ ਆਪਣੀ ਜੀਵਨ ਲੀਲਾ ਖਤਮ ਕਰ ਲਈ, ਇਸ ਦੁਨੀਆ ਤੋਂ ਚਲੇ ਗਏ। ਪਰ ਸਾਡੇ ਬਹੁਤ ਸਾਰੇ ਉਮੀਦਵਾਰ ਦੀ ਜਿਹੜੀ ਮਾਨਸਿਕ ਸਥਿਤੀ ਇਸੇ ਤਰ੍ਹਾਂ ਦੀ ਬਣੀ ਹੋਈ ਆ। ਇਹ ਸਿਲਸਿਲਾ ਹਜੇ ਸ਼ੁਰੂ ਹੋਇਆ ਹੈ, ਪਤਾ ਨਹੀਂ ਕਦੋਂ ਤੱਕ ਜਾ ਕੇ ਇਹਦਾ ਐਂਡ ਹੋਊਗਾ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਆ ਕਿ ਰੁਜ਼ਗਾਰ ਦੀ ਲਈ ਜਿਹੜੀ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਆ, ਮੈਂ ਮਤਲਬ ਕਿ ਇਹ ਦੱਸਣਾ ਚਾਹੁੰਦੀ ਹਾਂ ਕਿ ਇੱਕ ਸਿਰਫ ਕਿ ਰੁਜ਼ਗਾਰ ਦਾ ਮਸਲਾ ਨਹੀਂ ਸੀ, ਇਹ ਪੰਜਾਬ ਦੀ ਨੌਜਵਾਨੀ ਦਾ ਮਸਲਾ ਸੀ, ਇਹ ਪੰਜਾਬ ਦੀ ਉਚੇਰੀ ਸਿੱਖਿਆ ਦਾ ਮਸਲਾ ਸੀ। ਕਿਉਂਕਿ ਇਸ ਉਚੇਰੀ ਸਿੱਖਿਆ ਨੇ ਸਾਡੀਆਂ 3 ਪੀੜ੍ਹੀਆਂ ਬਰਬਾਦ ਕਰ ਦਿੱਤੀਆਂ ਸੀ। 3 ਪੀੜ੍ਹੀਆਂ ਤੋਂ ਸਾਡੇ ਜਿਹੜੇ PhD ਹੋਲਡਰ, ਸਾਡੇ ਨੈੱਟ ਪਾਸ, ਸਾਡੇ ਪੋਸਟ ਡਾਕਟਰੇਟ ਜਿਹੜੇ ਡਿਗਰੀਆਂ ਕਰਕੇ ਉਹ ਇਸ ਆਸ ਦੇ ਵਿੱਚ ਕਿ ਸਾਨੂੰ ਨੌਕਰੀ ਮਿਲੂਗੀ, ਉਹ ਇਸੇ ਤਰ੍ਹਾਂ ਓਵਰੇਜ ਹੋ ਚੁੱਕੇ ਆ। ਉਸ ਤੋਂ ਬਾਅਦ ਜਿਹੜੀ ਆ 25 ਸਾਲ ਬਾਅਦ ਇਹ ਪਿਛਲੀ ਸਰਕਾਰ ਨੇ ਜਿਹੜੀ ਇਹ ਭਰਤੀ ਕੱਢੀ ਸੀ, ਜਦੋਂ ਉਚੇਰੀ ਸਿੱਖਿਆ ਦੇ ਹਾਲਾਤ ਨੂੰ ਦੇਖਿਆ ਸੀ। ਪਰ ਬਦਲਾਅ ਵਾਲੀ ਸਰਕਾਰ ਨੇ ਇਸ ਨੂੰ ਬਦਲਾਅ ਨੂੰ ਬਦਲੇ ਦੀ ਰਾਜਨੀਤੀ ਵਿੱਚ ਬਦਲ ਦਿੱਤਾ ਤੇ ਉਸਨੇ ਇਸ ਜਿਹੜੀ ਰੰਜਿਸ਼ ਦੇ ਵਿੱਚ ਕਿ ਇਹ ਭਰਤੀ ਪਿਛਲੀ ਸਰਕਾਰ ਨੇ ਕੀਤੀ ਆ ਤੇ ਇਹਦਾ ਕ੍ਰੈਡਿਟ ਜਿਹੜਾ ਪਿਛਲੀ ਸਰਕਾਰ ਨੂੰ ਜਾਊਗਾ, ਇਸ ਭਰਤੀ ਨੂੰ ਕੋਰਟ ਦਾ ਨਾਂ ਲੈ ਕੇ ਕੋਰਟ ਵਿੱਚ ਲਟਕਾ ਦਿੱਤਾ ਆ। ਜਦ ਕਿ ਕੋਰਟ ਦੇ ਵਿੱਚ ਸਾਡੀ ਕੁਆਲੀਫਿਕੇਸ਼ਨ ਤੇ ਕੋਈ ਕੁਐਸਚਨ ਮਾਰਕ ਨਹੀਂ ਹੈਗਾ, ਕੋਰਟ ਦੇ ਵਿੱਚ ਰਿਕਰੂਟਮੈਂਟ ਦੀ ਟਰਾਂਸਪੇਰੈਂਸੀ ਤੇ ਕੋਈ ਕੁਐਸਚਨ ਮਾਰਕ ਨਹੀਂ ਹੈਗਾ। 2 ਚੀਜ਼ਾਂ ਹੁੰਦੀਆਂ ਭਰਤੀ को ऐश ਕਰਨ ਦੇ ਲਈ। ਤੇ ਸਾਡੀ ਜਦੋਂ ਕੋਈ ਗਲਤੀ ਨਹੀਂ ਹੈਗੀ, ਸਾਡਾ ਕਸੂਰ ਹੀ ਨਹੀਂ ਹੈਗਾ, ਫਿਰ ਸਾਨੂੰ ਸਜ਼ਾ ਕਿਉਂ ਦਿੱਤੀ ਜਾ ਰਹੀ ਆ। ਜੇ ਗਲਤੀਆਂ ਸਰਕਾਰ ਦੀਆਂ ਆ ਤੇ ਸਰਕਾਰ ਉਹਨਾਂ ਨੂੰ ਪੂਰਾ ਕਰੇ। ਅਸੀਂ ਸੜਕਾਂ ਤੇ ਆ ਤੇ ਇਹਦਾ ਜਿਹੜਾ ਸਿੱਧਾ ਤੇ ਸਿੱਧਾ ਸਬੰਧ ਜਿਹੜਾ ਸਰਕਾਰ ਦੇ ਨਾਲ ਆ, ਸਾਡੀਆਂ ਮੌਤਾਂ ਹੋ ਰਹੀਆਂ ਆ, ਉਹਦਾ ਸਿੱਧਾ ਤੇ ਸਿੱਧਾ ਸਬੰਧ ਸਿੱਖਿਆ ਮੰਤਰੀ ਜੀ ਦੇ ਨਾਲ ਆ, ਮੁੱਖ ਮੰਤਰੀ ਜੀ ਦੇ ਨਾਲ ਆ। ਕਿਤੇ ਨਾ ਕਿਤੇ ਜਿਹੜੀ ਤੁਸੀਂ ਗੱਲ ਦੱਸੀ ਹੈ ਕਿ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਜਿੰਨੇ ਵੀ ਤੁਹਾਡੇ
ਤੁਹਾਡੇ ਸਾਥੀ ਨੇ। ਉਹੀ ਕਾਰਨ ਹੈ ਵੀ ਗਿਣਤੀ ਇਸ ਸਮੇਂ ਵੀ ਇੱਥੇ ਉਨੀ ਨਹੀਂ ਜਾਪਦੀ ਜਿੰਨੀ ਤੁਸੀਂ ਆંકੜਾ ਦੱਸਦੇ ਹੋ। ਉਸ ਪੱਧਰ ਤੇ ਲੋਕ ਤੁਹਾਡੇ ਨਾਲ ਆ ਕਿਉਂ ਨਹੀਂ ਰਹੇ, ਜਾਂ ਪ੍ਰੋਫੈਸਰ ਜਿਹੜੇ ਨੇ ਉਹ ਕਿਉਂ ਨਹੀਂ ਆ ਰਹੇ? ਡਿਪਰੈਸ਼ਨ ਦੇ ਹੀ ਸ਼ਿਕਾਰ ਹੋ ਰਹੇ ਨੇ ਸਾਰੇ? ਬਿਲਕੁਲ ਸਰ, ਜਦੋਂ ਸਾਨੂੰ ਇਹ ਨੌਕਰੀ ਦਿੱਤੀ ਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਮਾਰਚ ਮਹੀਨੇ ਦੇ ਵਿੱਚ, ਸਾਡੇ ਕੋਲੋਂ ਇੱਕ ਲਿਖਤੀ ਰੂਪ ਦੇ ਵਿੱਚ ਐਫੀਡੇਵਿਟ ਸਾਈਨ ਕਰਵਾ ਲਿਆ ਜਾਂਦਾ ਆ ਕਿ ਹੁਣ ਤੁਸੀਂ ਇਸ ਵਿਭਾਗ ਦੇ ਕਰਮਚਾਰੀ ਹੋ, ਹੁਣ ਤੁਸੀਂ ਅਸਿਸਟੈਂਟ ਪ੍ਰੋਫੈਸਰ ਹੋ, ਹੁਣ ਤੁਸੀਂ ਕਿਸੇ ਹੋਰ ਨੌਕਰੀ ਨਹੀਂ ਕਰ ਸਕਦੇ। ਤੇ ਨੌਕਰੀ ਦਿੰਦੇ ਸਮੇਂ ਸਾਤੋਂ ਪਿਛਲੀਆਂ ਨੌਕਰੀਆਂ ਤੋਂ ਜਿਹੜੇ ਅਸਤੀਫੇ ਲੈ ਲਏ ਜਾਂਦੇ ਆ, ਤੇ ਉਹ ਮੈਂਟਲੀ ਪ੍ਰੈਸ਼ਰ ਇੰਨਾ ਕਿਹਾ ਕਿ ਜੇ ਕੋਈ ਪਹਿਲਾਂ ਬਹੁਤ ਵਧੀਆ ਸਰਕਾਰੀ ਨੌਕਰੀਆਂ ਤੇ ਸੀ, ਕੋਈ ਸਕੂਲ ਲੈਕਚਰਰ ਸੀ, ਕੋਈ ਮਾਸਟਰ ਕੇਡਰ ਸੀ, ਕੋਈ ਹੋਰ ਕਿਸੇ ਸਰਕਾਰੀ ਵਿਭਾਗ ਵਿੱਚ ਸੀ, ਉਹ ਪਹਿਲੀ ਸਾਰੀ ਨੌਕਰੀ ਛੱਡ ਚੁੱਕਾ ਸੀ। ਤੇ ਅੱਗੇ ਹੁਣ ਸਾਡੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਓਵਰ ਏਜ ਹੋ ਚੁੱਕੇ ਆ, 2 ਸਾਲ ਹੋ ਚੁੱਕੇ ਆ ਭਰਤੀ ਲਟਕਦੀ ਨੂੰ, ਤੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਆ ਮਾਨਸਿਕ ਤੌਰ ਤੇ ਪਰੇਸ਼ਾਨ ਆ। ਕਈ ਕੈਂਡੀਡੇਟਸ ਦੇ ਤਾਂ ਨਾਲ ਸਾਡੇ ਨਾਲ ਸੰਪਰਕ ਵੀ ਨਹੀਂ, ਪਤਾ ਨਹੀਂ ਉਹ ਕਿਹੜੇ ਹਾਲਾਤ ਦੇ ਵਿੱਚ ਆ। ਸਾਡੇ ਤੋਂ ਇੱਕ ਸਾਡੇ ਪ੍ਰੋਫੈਸਰ ਸਾਹਿਬ ਗੁਰਪ੍ਰੀਤ ਸਿੰਘ ਜੀ ਢਾਲੀਵਾਲ, ਜਿਨ੍ਹਾਂ ਨੇ 2.5 ਸਾਲ ਅੰਕੜੇ ਇਕੱਠੇ ਕਰਕੇ ਭਰਤੀ ਕਢਵਾਈ ਸੀ, ਉਹਨਾਂ ਨੇ ਕਿਸੇ ਮੰਤਰੀ ਦੇ, ਇੱਥੋਂ ਤੱਕ ਕਿ ਰਾਹੁਲ ਗਾਂਧੀ ਜੀ ਤੱਕ ਵੀ ਅਪਰੋਚ ਕੀਤੀ, ਰਾਜਪਾਲ ਤੱਕ ਵੀ ਅਪਰੋਚ ਕੀਤੀ। ਉਹਨਾਂ ਕੱਲਿਆਂ ਨੇ ਜਿਹੜਾ ਆਪਣਾ ਸਾਰਾ ਘਰ-ਬਾਰ ਛੱਡ ਕੇ ਉਚੇਰੀ ਸਿੱਖਿਆ ਦੇ ਹਾਲਾਤ ਦੱਸ ਕੇ, ਅੰਕੜੇ ਦੱਸ ਕੇ ਭਰਤੀ ਕਢਵਾਈ ਸੀ। ਪਰ ਜਦੋਂ ਉਹ ਇਸ ਭਰਤੀ ਦੇ ਵਿੱਚ ਸਿਲੈਕਟ ਹੋ ਜਾਂਦੇ ਆ, ਉਸ ਤੋਂ ਬਾਅਦ ਉਹ ਪਹਿਲੀ ਨੌਕਰੀ ਕਰਦੇ ਸੀ ਉਹ 'ਚੋਂ ਅਸਤੀਫਾ ਦੇ ਦਿੰਦੇ ਆ। ਅੱਜ ਉਹਨਾਂ ਦੇ ਕੋਲ ਕੋਈ ਨੌਕਰੀ ਨਹੀਂ। 50 ਦਿਨ ਧਰਨੇ ਦੇ ਵਿੱਚ ਬੈਠਣ ਤੋਂ ਬਾਅਦ ਉਹਨਾਂ ਦੇ ਡਾਕਟਰ ਨੇ ਉਹਨਾਂ ਨੂੰ ਬੁਲਾ ਲਿਆ ਕਿ ਜੇ ਹੁਣ ਤੁਸੀਂ ਜ਼ਿਆਦਾ ਦੇਰ ਬੈਠੇ ਤੇ ਤੁਹਾਡੀ ਸਿਹਤ ਨੂੰ ਕੁਝ ਵੀ ਹੋ ਸਕਦਾ। ਉਹ ਅੱਜ ਘਰ ਬੈਠੇ ਆ, ਰਾਤ ਦੇ ਸਵੇਰ ਦੇ ਇਹੀ ਗੱਲ ਕਰਦੇ ਆ ਕਿ ਮੈਡਮ ਮੇਰਾ ਪਤਾ ਨਹੀਂ ਹੈਗਾ ਕਿ ਮੈਨੂੰ ਕੀ ਹੋ ਜਾਣਾ ਆ। ਮਤਲਬ ਕਿ ਇਸ ਤਰ੍ਹਾਂ ਦੇ ਹਾਲਾਤ ਸਾਡੇ ਬਣਾਏ ਆ। ਉਸ ਤੋਂ ਵੀ ਸਾਡੇ ਇੱਕ ਇਕਨੋਮਿਕ ਸਬਜੈਕਟ ਤੋਂ ਅੱਲਾ ਰੱਖਾ ਜੀ ਕੈਂਡੀਡੇਟ ਨੇ, ਉਹਨਾਂ ਦੇ ਪੇਰੈਂਟਸ ਸਾਡੇ ਨਾਲ ਬੈਠੇ ਆ। ਉਹਨਾਂ ਦਾ ਕਹਿਣਾ ਆ ਕਿ ਸਾਡਾ ਜਿਹੜਾ ਬੇਟਾ ਆ ਉਹ ਇੰਨਾ ਕੁ ਮੈਂਟਲੀ ਡਿਪਰੈਸ਼ਨ ਦੇ ਵਿੱਚ ਆ ਕਿ ਅਸੀਂ ਘਰ ਦੀਆਂ ਕੁੰਡੀਆਂ ਤੋੜੀਆਂ ਆ ਕਿ ਅੰਦਰ ਵੜ ਕੇ ਕੋਈ ਇੱਦਾਂ ਦੀ ਜਿਹੜੀ ਅਣਸੁਖਾਵੀ ਘਟਨਾ ਜਿਸ ਤਰ੍ਹਾਂ ਹੁਣ ਸਾਡੇ ਨਾਲ ਵਾਪਰ ਚੁੱਕੀ ਆ ਕਿ ਉਸ ਡਰ ਤੋਂ ਉਹਨੂੰ ਇਕੱਲਾ ਨਹੀਂ ਛੱਡਦੇ। ਜੇ ਉਹ ਧਰਨੇ ਦੇ ਵਿੱਚ ਵੀ ਬੈਠਾ, ਇਹ ਵੀ ਡੇ 1 ਤੋਂ ਮੇਰੇ ਨਾਲ ਬੈਠੇ ਆ, ਮੈਂ ਵੀ ਡੇ 1 ਤੋਂ ਬੈਠੀ ਆ, ਤੇ ਅੱਜ ਸਾਨੂੰ 55ਵਾਂ ਦਿਨ ਆ। ਉਹਨਾਂ ਦੇ ਪੇਰੈਂਟਸ ਵੀ ਸਾਡੇ ਨਾਲ ਹੀ ਬੈਠੇ ਆ, ਤੇ 2 ਵਾਰ ਇਹਨਾਂ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਆ। ਉਹ ਤਾਂ ਮਤਲਬ ਕਿ ਕੋਈ ਕਿਸਮਤ ਚੰਗੀ ਸੀ ਕਿ ਪਿੰਡ ਵਾਲੇ ਮੋਹਰੇ ਮੁੰਡਿਆਂ ਨੇ ਜਾ ਕੇ ਇਹਨਾਂ ਨੂੰ ਰੋਕਿਆ ਆ ਤੇ ਇਹਨਾਂ ਦੀ ਜਾਨ ਬਚਾਈ ਆ। ਜਦੋਂ ਇਹ ਘਟਨਾ ਵਾਪਰੀ ਹੈ, ਮੈਮ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ, ਜਦੋਂ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਲੋਕਾਂ ਦੀ ਨਜ਼ਰ ਦੇ ਵਿੱਚ ਇਹ ਧਰਨਾ ਆਇਆ, ਪਹਿਲਾਂ ਵੀ ਹੋਊਗਾ ਪਰ ਹੁਣ ਵੱਡੇ ਪੱਧਰ ਤੇ ਆਇਆ। ਜਿਸ ਤਰ੍ਹਾਂ ਪ੍ਰਤਾਪ ਬਾਜਵਾ ਆਏ ਨੇ, ਉਸ ਤੋਂ ਪਹਿਲਾਂ ਵਿਕਰਮ ਮਜੀਠੀਆ ਆਏ ਨੇ, ਹੁਣ ਪੋਲੀਟੀਕਲ ਲੀਡਰਸ ਦੀ ਇਨਵੋਲਵਮੈਂਟ ਹੋਣੀ ਵੀ ਸ਼ੁਰੂ ਹੋ ਗਈ ਹੈ। ਹਰ ਕੋਈ ਆਉਂਦਾ ਹੈ, ਕੋਈ ਵਾਅਦਾ ਕਿਸੇ ਤਰ੍ਹਾਂ ਦਾ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦਾ ਕਰਦਾ ਹੈ। ਗਲਤੀਆਂ ਵੈਸੇ ਉਹਨਾਂ ਦੀਆਂ ਵੀ ਨੇ ਜਿਵੇਂ ਤੁਸੀਂ ਗੱਲ ਕੀਤੀ ਸੀ, ਪਰ ਹੁਣ ਜਿੱਦਾਂ ਦਾ ਪੋਲੀਟੀਕਲ ਲੀਡਰਾਂ ਦੇ ਵੱਲੋਂ ਸਮਰਥਨ ਮਿਲ ਰਿਹਾ ਹੈ, ਇਹਨੂੰ ਗੱਲਾਂ ਹੀ ਮੰਨਦੇ ਹੋ ਜਾਂ ਫਿਰ ਧਰਾਤਲ ਤੇ ਇਹਨਾਂ ਦੇ ਵੱਲੋਂ ਕੋਈ ਐਕਸਪੈਕਟ ਕਰਦੇ ਹੋ ਵੀ ਇਹ ਕੁਝ ਕਰਨਗੇ? ਸਰ ਹਲੇ ਤਾਂ ਗੱਲਾਂ ਹੀ ਨੇ, ਜਦੋਂ ਕੁਝ ਧਰਾਤਲ ਤੇ ਹੋਊਗਾ ਉਦੋਂ ਹੋ ਸਕਦਾ ਸਾਡੀਆਂ ਉਮੀਦਾਂ ਵੀ ਵੱਧ ਜਾਣ, ਪਰ ਹਲੇ ਤਾਂ ਗੱਲਾਂ ਹੀ ਨੇ। ਬਾਕੀ ਜਿਸ ਤਰ੍ਹਾਂ ਕਿ ਬਾਜਵਾ ਸਾਹਿਬ ਨੇ ਕਿਹਾ ਕਿ ਉਹ ਆਉਣ ਵਾਲੇ ਸੈਸ਼ਨ 'ਚ ਹਾਇਰ ਐਜੂਕੇਸ਼ਨ ਨੂੰ ਮੁੱਦਾ ਬਣਾ ਕੇ ਸਾਡੇ ਇਸ ਇਸ਼ੂ ਨੂੰ ਰੇਜ਼ ਕਰਨਗੇ, ਉਹ ਮੈਂ ਉਮੀਦ ਜ਼ਰੂਰ ਰੱਖਦੀ ਹਾਂ। ਉਹ ਵਾਅਦਾ ਕਰਕੇ ਗਏ ਆ ਤੇ ਅਸੀਂ ਉਹਨਾਂ ਨੂੰ ਇਨਪੁਟ ਜ਼ਰੂਰ ਦੇਵਾਂਗੇ ਜਿੱਦਾਂ ਹੀ ਨਵੰਬਰ ਵਿੱਚ ਸੈਸ਼ਨ ਸ਼ੁਰੂ ਹੋਏਗਾ। ਸੋ ਇਹਦੇ ਨਾਲ ਹੀ ਹੁਣ ਤੁਸੀਂ ਕਿਹੋ ਜਿਹਾ ਰਾਹ ਅੱਗੇ ਉਲੀਕਿਆ ਹੋਇਆ ਹੈ? ਕਿਉਂਕਿ ਘਟਨਾ ਛੋਟੀ ਨਹੀਂ ਹੈ। ਆਮ ਤੌਰ ਤੇ ਜਦੋਂ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਅਣਸੁਖਾਵੀਂ, ਤਾਂ ਉਸ ਤੋਂ ਬਾਅਦ ਜਿਹੜੇ ਧਰਨੇ ਨੇ, ਜਿਹੜਾ ਪ੍ਰਦਰਸ਼ਨ ਹੈ ਉਹ ਵਾਇਲੇਟ ਹੋ ਜਾਂਦਾ ਹੈ ਬਹੁਤ ਵੱਡੇ ਪੱਧਰ ਤੇ। ਇਹ ਤਾਂ ਤੁਹਾਡੀ ਪੜ੍ਹੇ ਲਿਖੇ ਹੋਣ ਦਾ ਤੁਸੀਂ ਸਬੂਤ ਦੇ ਰਹੇ ਹੋ ਕਿ ਵਾਇਲੇਟ ਨਹੀਂ ਹੋਏ, ਪਰ ਤੁਹਾਡਾ ਅਗਲੀ ਰੂਪਰੇਖਾ ਕੀ ਹੈ? ਕਿੱਧਰ ਨੂੰ ਲੈ ਕੇ ਜਾਓਗੇ ਧਰਨੇ? ਸਰ ਪੋਲੀਟੀਕਲੀ ਤਾਂ ਅਸੀਂ ਫਾਈਟ ਕਰਦੇ ਹੀ ਰਵਾਂਗੇ ਮੈਡਮ ਬਲਵਿੰਦਰ ਕੌਰ ਨੂੰ ਜਸਟਿਸ ਦਿਵਾਉਣ ਲਈ। ਬਾਕੀ ਜੋ ਕੋਰਟ 'ਚ ਕੇਸ ਚੱਲ ਰਿਹਾ, ਅਸੀਂ ਚਾਹੁੰਦੇ ਹਾਂ ਕਿ ਸਰਕਾਰ ਉਹਦੀ ਪੈਰਵਾਈ ਪੂਰੇ ਵਧੀਆ ਢੰਗ ਨਾਲ ਕਰੇ। ਤੇ ਦੂਸਰੀ ਗੱਲ ਨਹੀਂ ਕਿਉਂਕਿ ਸਰਕਾਰ ਜਿਹੜੀ ਆ ਪੈਰਵਾਈ ਵਧੀਆ ਢੰਗ ਨਾਲ ਕਰ ਨਹੀਂ ਰਹੀ। ਕਰ ਕਿਉਂ ਨਹੀਂ ਰਹੀ? ਉਹਦਾ ਕਾਰਨ ਕੀ ਆ ਕਿ ਪਿਛਲੀ ਸਰਕਾਰ ਦੀ ਭਰਤੀ ਆ ਔਰ ਕ੍ਰੈਡਿਟ ਜਿਹੜੀ ਪਿਛਲੀ ਸਰਕਾਰ ਨੂੰ ਨਾ ਚਲੇ ਜਾਵੇ, ਇਸ ਕਰਕੇ ਸਰਕਾਰ ਜਿਹੜੀ ਆ ਇਸ ਭਰਤੀ ਨੂੰ ਲਟਕਾ ਰਹੀ ਆ, ਕੋਰਟ ਦਾ ਬਹਾਨਾ ਲਾ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ। ਕਿਉਂਕਿ ਜੇ ਸਰਕਾਰ ਚਾਹੇ, ਇੰਨੇ ਬਹੁਮਤ ਦੇ ਨਾਲ ਜਿਹੜੀ ਆ ਸਰਕਾਰ ਸੱਤਾ ਦੇ ਵਿੱਚ ਆਈ ਆ, ਪੰਜਾਬ ਦੇ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਇਹਨਾਂ ਨੂੰ ਚੁਣਿਆ ਆ, ਤੇ ਸਿੱਖਿਆ ਦਾ ਇਹਨਾਂ ਦਾ ਜਿਹੜਾ ਮਾਡਲ ਸੀਗਾ ਵੀ ਅਸੀਂ ਜਿਹੜਾ ਸਿੱਖਿਆ ਤੇ ਸਿਹਤ ਜਿਹੜੇ ਸਾਡੇ 2 ਮੇਨ ਏਜੰਡੇ ਸੀ, ਤੇ ਸਿੱਖਿਆ ਦੇ ਵਿੱਚ ਤਾਂ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ। ਮੁੱਖ ਮੰਤਰੀ ਸਾਹਿਬ, ਉਹਨਾਂ ਦਾ ਸਿੱਖਿਆ ਮੰਤਰੀ ਜਿਹਦੇ ਕੋਲ ਉਚੇਰੀ ਸਿੱਖਿਆ ਮਹਿਕਮਾ, ਉਹਨੂੰ ਇਹੀ ਨਹੀਂ ਪਤਾ ਹੈਗਾ ਕਿ ਕਾਲਜਾਂ ਵਿੱਚ ਪ੍ਰੋਫੈਸਰ ਹੈਗੇ ਆ ਕਿ ਨਹੀਂ ਹੈਗੇ। ਉਹਨਾਂ ਦੇ ਆਪਣੇ ਪਿੰਡ ਦੇ ਨਜ਼ਦੀਕ ਮਹਿਣ ਕਾਲਜ ਆ, ਉੱਥੇ ਜਿਹੜਾ ਆ 2 ਪ੍ਰੋਫੈਸਰ ਆ, ਉਹ ਵੀ 1158 ਦੇ ਵਿੱਚੋਂ ਜਿਹੜੇ ਸਿਲੈਕਟ ਹੋਏ ਆ। ਤੇ ਇਦਾਂ ਦੇ ਹਾਲਾਤਾਂ ਦੇ ਵਿੱਚ ਅਗਰ ਸਾਡੇ ਜਿਹੜੇ ਆ ਸਿੱਖਿਆ ਮੰਤਰੀ ਜੀ ਆ ਸਕੂਲਾਂ ਦਾ ਦੌਰਾ ਕਰਦੇ ਆ, ਉੱਥੋਂ ਜਾਲੇ ਲਾਉਂਦੇ ਆ, ਸਕੂਲਾਂ ਦੇ ਦੌਰਾ ਕਰਕੇ ਉੱਥੇ ਬੱਚਿਆਂ ਨੂੰ ਪੜ੍ਹਾ ਰਹੇ ਆ, ਇਹ ਵੀ ਇੱਕ ਢੋਂਗ ਆ। ਕਿਉਂਕਿ ਜੋ ਸਕੂਲ ਦੇ ਵਿੱਚ ਅਸਲ ਵਿੱਚ ਚਾਹੀਦਾ ਪੜ੍ਹਾਉਣਾ ਮੰਤਰੀ ਦਾ ਕੰਮ ਨਹੀਂ ਹੈਗਾ। ਮੰਤਰੀ ਦਾ ਕੰਮ ਇਹ ਆ ਕਿ ਉਹ ਦੇਖੇ ਕਿ ਉੱਥੇ ਟੀਚਰ ਪੂਰੇ ਆ, ਉੱਥੇ ਇਨਫਰਾਸਟ੍ਰਕਚਰ ਪੂਰਾ ਆ, ਉਹ ਚੀਜ਼ਾਂ ਨੂੰ ਦੇਖਣ, ਜਾਲੇ
ਥੱਲੇ ਲਾਉਣ ਦੇ ਲਈ ਉਹਨਾਂ ਨੂੰ 4 ਕਲਾਸ ਡੀ ਗ੍ਰੇਡ ਦੀ ਭਰਤੀ ਕਰਨੀ ਚਾਹੀਦੀ ਹੈ, ਤੇ ਇਹ ਮੰਤਰੀ ਨੂੰ ਕੰਮ ਨਹੀਂ ਇੱਥੇ ਉਹਨਾਂ ਦੀ ਜਿਹੜੀ ਆ ਨਾਕਾਮੀ ਸਾਬਤ ਹੁੰਦੀ ਆ ਕਿ ਜੇ ਉਹਨਾਂ ਦਾ ਜਿਹੜਾ ਸਟਾਫ ਪੂਰਾ ਨਹੀਂ ਹੈਗਾ ਤਾਂ ਮੰਤਰੀ ਨੂੰ ਜਿਹੜਾ ਇਹ ਕੰਮ ਕਰਨੇ ਪੈ ਰਹੇ ਆ। ਇੱਕ ਹੋਰ ਗੱਲ ਇੱਥੇ ਜੋੜਦੀ ਹੈ ਵੀ ਜਦੋਂ ਮੰਤਰੀ ਸਾਹਿਬ ਹਾਲੇ ਬਣੇ ਸੀ ਸਿੱਖਿਆ ਮੰਤਰੀ, ਉਸ ਸਮੇਂ ਥਾਂ ਸਕੂਲਾਂ 'ਚ ਜਾ ਕੇ ਛਾਪੇਮਾਰੀ ਕਰਦੇ ਸੀ, ਦੇਖਦੇ ਸੀ ਕਿ ਖਾਣਾ ਕਿਹੋ ਜਿਹਾ ਜਾਂ ਫਿਰ ਉੱਥੇ ਇਨਫਰਾਸਟ੍ਰਕਚਰ ਕਿਹੋ ਜਿਹਾ, ਟਮਾਟਰ ਹੈਗਾ ਜਾਂ ਨਹੀਂ ਹੈਗਾ। ਪਰ ਜਿਹੜੀ ਚੀਜ਼ ਦੀ ਸਭ ਤੋਂ ਵੱਧ ਲੋੜ ਹੈ ਇਸ ਸਮੇਂ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਪ੍ਰੋਫੈਸਰ ਜਿਨ੍ਹਾਂ ਦੇ ਕਰਕੇ ਉੱਥੇ ਵਿਦਿਆਰਥੀਆਂ ਨੇ ਪੜ੍ਹਨਾ, ਜਦੋਂ ਉਹਦੀ ਘਾਟ ਹੈ ਤਾਂ ਉਦੋਂ ਮੰਤਰੀ ਸਾਹਿਬ ਕਹਿ ਦਿੰਦੇ ਨੇ ਜੇ ਧਰਨਾ ਲਾਓਗੇ ਤਾਂ ਤੁਹਾਡਾ ਕੇਸ ਸਭ ਤੋਂ ਥੱਲੇ ਚਲੇ ਜਾਊਗਾ। ਇਹ ਕਿਹੋ ਜੀ ਸੋਚ, ਕਿਹੋ ਜੀ ਮਾਨਸਿਕਤਾ? ਜਿਹੜੀ ਪਾਰਟੀ ਜਿਹੜੀ ਧਰਨਿਆਂ ਤੋਂ ਉੱਠੀ ਹੋਵੇ, ਜਿਹੜੀ ਜਦੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰੇਕ ਧਰਨੇ ਵਿੱਚ ਸ਼ਮੂਲੀਅਤ ਕਰਦੀ ਸੀ, ਝੰਡਾ ਚੱਕ ਕੇ ਮੋਹਰੇ ਹੁੰਦੀ ਸੀ ਕਿ ਅਸੀਂ ਇਨਸਾਫ ਦਿਵਾਉਣ ਦੇ ਲਈ ਹਰ ਜਿਹੜਾ ਸੰਭਵ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ, ਅੱਜ ਉਸ ਪਾਰਟੀ ਨੂੰ ਧਰਨਿਆਂ ਦੇ ਨਾਮ ਤੋਂ ਡਰ ਲੱਗਣ ਲੱਗ ਪਿਆ। ਅੱਜ ਉਸ ਪਾਰਟੀ ਨੂੰ ਇੱਦਾਂ ਲੱਗਦਾ ਕਿ ਜਿਹੜਾ ਕੋਈ ਧਰਨਾ ਲਾਉਂਦਾ ਆ ਤੇ ਅਸੀਂ ਉਹਦੀ ਗੱਲ ਨਹੀਂ ਸੁਣਨੀ। ਤੁਸੀਂ ਸਟੇਟਮੈਂਟ ਸੁਣੀ ਹੋਗੀ ਪਬਲਿਕਲੀ ਕਿ ਜਿਹੜਾ ਵੀ ਕੋਈ ਯੂਨੀਅਨ ਧਰਨਾ ਲਾਊਗੀ ਮੈਂ ਉਹਦੀ ਫਾਈਲ ਸਭ ਤੋਂ ਥੱਲੇ ਰੱਖ ਦੂੰਗਾ। ਸਾਡੇ ਨਾਲ ਵੀ ਇਹੀ ਹੋਇਆ ਕਿ ਜਦੋਂ ਵੀ ਮੰਤਰੀ ਸਾਹਿਬ ਜਦੋਂ ਸਾਡਾ ਧਰਨਾ ਲੱਗਾ ਇੱਥੋਂ ਦੀ ਲੰਘਦੇ ਆ ਕਿ ਧਰਨਾ ਲਾਇਆ, ਮੈਂ ਇਹਨਾਂ ਦੀ ਗੱਲ ਹੀ ਨਹੀਂ ਸੁਣਨੀ ਹੈਗੀ। ਪਤਾ ਨਹੀਂ ਕਿੰਨੀ ਕੁ ਵਾਰ ਸਾਡੇ ਮੋਹਰਿਓਂ ਜਿਹੜਾ ਆ ਕਦੀ ਸਾਹਮਣੇ ਦੀ ਕਦੀ ਚੋਰੀ ਦੀ ਲੰਘ ਜਾਂਦੇ ਆ, ਪਰ ਕਦੀ ਇੱਕ ਵਾਰ ਵੀ ਨਹੀਂ ਸੀ ਸਾਨੂੰ ਆ ਕੇ ਪੁੱਛਿਆ ਕਿ ਇਹ ਜਿਹੜੀ ਤੁਸੀਂ ਧਰਨਾ ਲਾਇਆ ਮੈਂ ਇਹਨਾਂ ਦਾ ਹੱਲ ਕਰੂੰਗਾ, ਆਪਾਂ ਬੈਠ ਕੇ ਗੱਲਬਾਤ ਕਰੀਏ। ਦੂਜੀ ਗੱਲ, ਜਦੋਂ ਵੀ ਸਾਡੀਆਂ ਮੀਟਿੰਗਾਂ ਹੁੰਦੀਆਂ ਆ ਤੇ ਹੱਥ ਖੜੇ ਕਰ ਦਿੰਦੇ ਆ ਕਿ ਮੇਰੇ ਹੱਥ ਪੱਲੇ ਕੁਛ ਹੈ ਨਹੀਂ, ਮੈਂ ਤੁਹਾਡੇ ਲਈ ਕੁਛ ਕਰ ਨਹੀਂ ਸਕਦਾ। ਇੱਕ ਸਿੱਖਿਆ ਮੰਤਰੀ ਉਹ ਕਹਿੰਦੇ ਆ ਕਿ ਮੇਰੇ ਅਫਸਰ ਮੇਰਾ ਕਹਿਣਾ ਨਹੀਂ ਮੰਨਦੇ। ਜੇ ਅਫਸਰ ਉਹਨਾਂ ਦਾ ਕਹਿਣਾ ਨਹੀਂ ਮੰਨਦੇ, ਜੇ ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਹੈਗਾ ਤੇ ਉਹਨਾਂ ਨੂੰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜਦੋਂ ਜੀ ਤੁਹਾਡੀ ਪ੍ਰੋਫੈਸਰ ਬਲਵਿੰਦਰ ਕੌਰ ਹੋਣਾ ਦੇ ਨਾਲ ਆਖਰੀ ਗੱਲਬਾਤ ਕਦੋਂ ਹੁੰਦੀ ਹੈ ਜਾਂ ਉਹ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਵੱਲੋਂ ਇਹ ਸਟੈਪ ਚੱਕ ਲਿਆ ਗਿਆ? 15 ਅਕਤੂਬਰ ਨੂੰ ਅਸੀਂ ਮਤਲਬ ਕਿ 45 ਦਿਨਾਂ ਦੇ ਸਬਰ ਤੋਂ ਬਾਅਦ ਅਸੀਂ ਇੱਕ ਰੋਡ ਬਲੌਕ ਕੀਤਾ ਸੀ। ਉਸ ਦਿਨ ਪ੍ਰੋਫੈਸਰ ਬਲਵਿੰਦਰ ਕੌਰ ਜੀ ਸਾਡੇ ਵਿੱਚ ਧਰਨੇ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ। ਉਸ ਤੋਂ ਪਹਿਲਾਂ ਵੀ 3 ਵਾਰ ਉਹ ਧਰਨੇ ਦੇ ਵਿੱਚ ਆਏ ਕਿਉਂਕਿ ਉਹਨਾਂ ਦੀ ਹੈਲਥ ਠੀਕ ਨਹੀਂ ਸੀ। ਮਾਨਸਿਕ ਪਰੇਸ਼ਾਨੀ ਦੇ ਕਾਰਨ ਉਹਨਾਂ 2 ਵਾਰ ਮਿਸਕੈਰੇਜ ਹੋ ਚੁੱਕਾ ਸੀ, 2 ਬੱਚਿਆਂ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੀ, ਤੇ ਉਹਨਾਂ ਦੀ ਹੈਲਥ ਵੀ ਠੀਕ ਨਹੀਂ ਸੀ। ਇਸ ਕਰਕੇ ਜਿਹੜੇ ਆ ਅਸੀਂ ਉਹਨਾਂ ਨੂੰ ਵੈਸੇ ਵੀ ਮਨਾ ਕੀਤਾ ਸੀ ਵੀ ਤੁਸੀਂ ਧਰਨੇ ਤੇ ਨਾ ਆਓ, ਠੀਕ ਹੈ, ਤੁਸੀਂ ਸਾਡੇ ਨਾਲ ਆ, ਪਰ ਫਿਰ ਵੀ ਉਹਨਾਂ ਨੂੰ ਘਰ ਦੇ ਵਿੱਚ ਟਿਕਾ ਨਹੀਂ ਸੀ ਆਉਂਦਾ। ਇਹ ਜਿਹੜੀ ਘਟਨਾ ਵਾਪਰੀ ਆ ਪਰਸੋਂ ਤੜਕੇ 5 ਵਜੇ, ਕਿਉਂਕਿ ਦਿਨ ਰਾਤ ਦਾ ਧਰਨਾ ਚੱਲ ਰਿਹਾ ਤੇ ਮੈਂ 55 ਦਿਨ ਤੋਂ ਲਗਾਤਾਰ ਇੱਥੇ ਬੈਠੀ ਆ, ਤੇ ਉਹਨਾਂ ਦੇ ਹਸਬੈਂਡ ਆਉਂਦੇ ਆ ਤੇ ਉਹਨਾਂ ਨੂੰ ਲੱਭਦੇ ਹੋਏ ਆਉਂਦੇ ਆ ਤੇ ਸਾਨੂੰ ਆ ਕੇ ਕਹਿੰਦੇ ਆ ਕਿ ਬਲਵਿੰਦਰ ਕੌਰ ਜਿਹੜੇ ਆ 12 ਵਜੇ ਤੋਂ ਘਰ ਤੋਂ ਲਾਪਤਾ ਨੇ, ਬਈ ਉਹਨਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ, ਰੋਜ਼ਗਾਰ ਨੂੰ ਲੈ ਕੇ, ਨੌਕਰੀ ਨੂੰ ਲੈ ਕੇ ਬਹੁਤ ਜਿਹੜੇ ਆ ਪਰੇਸ਼ਾਨ ਰਹਿੰਦੇ ਸੀਗੇ, ਤੇ ਮੈਂ ਦੇਖਣ ਆਇਆ ਕਿ ਇੱਥੇ ਤਾਂ ਨਹੀਂ ਆ ਗਏ। ਤੇ ਫਿਰ ਉਹਨਾਂ ਨੇ ਸਾਨੂੰ ਇੱਕ ਸੁਸਾਈਡ ਨੋਟ ਦਿਖਾਇਆ ਕਿ ਸਾਨੂੰ ਘਰੋਂ ਇਹ ਮਿਲਿਆ ਆ, ਤੇ ਉਸ ਟਾਈਮ ਸਾਨੂੰ ਪਤਾ ਲੱਗਦਾ ਆ ਕਿ ਸਾਡਾ ਇੱਕ ਉਮੀਦਵਾਰ ਜਿਹੜਾ ਆ ਇਸ ਤਰ੍ਹਾਂ ਦਾ ਸਟੈਪ ਚੁੱਕਣ ਜਾ ਰਿਹਾ ਜਾਂ ਉਹਨੇ ਚੁੱਕ ਲਿਆ ਆ। ਜੀ, ਜਿਹੜੀ ਉਹਨਾਂ ਦੀ ਵੌਇਸ ਨੋਟ ਹੈ ਉਹ ਤੁਹਾਨੂੰ ਭੇਜਿਆ ਗਿਆ ਸੀ ਜਾਂ ਕਿਹਨਾਂ ਨੂੰ ਭੇਜਿਆ ਗਿਆ ਸੀ? ਉਹਨਾਂ ਦੇ ਉਹ ਜਿਹੜਾ ਉਹਨਾਂ ਦਾ ਵਾਇਸ ਨੋਟ ਆ ਉਹਨਾਂ ਦੇ ਪੇਕੇ ਪਰਿਵਾਰ ਨੂੰ ਭੇਜਿਆ ਗਿਆ ਸੀ, ਤੇ ਜਿਹੜਾ ਉਹਨਾਂ ਦਾ ਸੁਸਾਈਡ ਨੋਟ ਆ ਉਹ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਜਦੋਂ ਉਹਨਾਂ ਨੂੰ ਮਿਲਦਾ ਆ ਤੇ ਉਹ ਉਸ ਨੂੰ ਲੁਕੋ ਲੈਂਦੇ ਆ, ਕਿਉਂਕਿ ਪ੍ਰਸ਼ਾਸਨ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਮਤਲਬ ਕਿ ਹਸਬੈਂਡ ਇਹ ਸਾਨੂੰ ਆ ਕੇ ਦੇ ਗਏ ਆ। ਉਹਨਾਂ ਦੇ ਜਦੋਂ ਭਾਲ ਕਰਦੇ ਹੋਏ ਆਏ ਸੀ ਤੇ ਇਹ ਟੋਟਲੀ ਤੌਰ ਤੇ ਲੁਕੋਇਆ ਜਾਂਦਾ, ਤੇ ਉਸ ਤੋਂ ਬਾਅਦ ਉਹਨਾਂ ਦੀ ਫੈਮਿਲੀ ਨੂੰ ਕਿਹਾ ਜਾਂਦਾ ਆ ਕਿ ਇੱਕ ਜਿਹੜਾ ਆ ਘਰੇਲੂ ਕਲੇਸ਼ ਦੇ ਕਾਰਨ ਤੁਹਾਡੀ ਜਿਹੜੀ ਬੇਟੀ ਨੇ ਜਾਨ ਦਿੱਤੀ ਆ। ਮਤਲਬ ਕਿ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ ਜਿਹੜਾ ਮੁੱਦਾ ਆ ਉਹ ਭਟਕਾਇਆ ਜਾ ਰਿਹਾ ਆ। ਜੋ ਅਸਲ ਕਾਰਨ ਆ ਉਹ ਮੰਤਰੀ ਨੂੰ ਬਚਾਉਣ ਦੇ ਲਈ ਜਿਹੜੀ ਸਰਕਾਰ ਆ, ਪ੍ਰਸ਼ਾਸਨ ਆ, ਉਹ ਬਹੁਤ ਗੰਦੀ ਰਾਜਨੀਤੀ ਖੇਡ ਰਹੀ ਆ। ਕਿਸੇ ਦੀ ਮੌਤ ਨੂੰ ਮਤਲਬ ਕਿ ਇੱਕ ਮੰਤਰੀ ਨੂੰ ਬਚਾਉਣ ਲਈ ਵਰਤ ਰਹੀ ਆ। ਸਰਕਾਰ ਦੇ ਸਪੋਕਸਮੈਨ ਦੇ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਹੈ, ਬਾਅਦ ਦੇ ਵਿੱਚ ਉਸ ਨੂੰ ਡਿਲੀਟ ਕਰ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਉਹ ਇਸ ਮੌਤ ਨੂੰ, ਪ੍ਰੋਫੈਸਰ ਦੀ ਮੌਤ ਨੂੰ ਘਰੇਲੂ ਕਲੇਸ਼ ਦੇ ਨਾਲ ਜੋੜਦੇ ਨੇ। ਸਰਕਾਰ ਕਿਸ ਨੂੰ ਕਵਰ ਕਰਨਾ ਚਾਹੁੰਦੀ ਹੈ, ਕਿਸ ਨੂੰ ਬਚਾਉਣਾ ਚਾਹੁੰਦੀ ਹੈ ਇਸ ਸਾਰੇ ਤਰੀਕੇ ਦੇ ਹੱਥਕੰਡੇ ਅਪਣਾ? ਪਹਿਲਾਂ ਮੈਂ ਕਹੂੰਗੀ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਮਲਵਿੰਦਰ ਸਿੰਘ ਕੰਗ ਜੀ ਸਪੋਕਸਮੈਨ ਨੇ ਬਿਲਕੁਲ, ਤੇ ਉਹ ਜਿਹੜੇ ਆ ਉਹ ਅਨਾੜੀ ਆ, ਉਹਨਾਂ ਨੂੰ ਹਜੇ ਥੋੜੀ ਟ੍ਰੇਨਿੰਗ ਲੈ ਲੈਣੀ ਚਾਹੀਦੀ ਆ, ਕਿਉਂਕਿ ਕਿਸੇ ਵੀ ਮੁੱਦੇ ਦੀ ਜਿਹੜੀ ਛਾਣਬੀਣ ਤੋਂ ਪਹਿਲਾਂ ਆਪਾਂ ਉਹਦਾ ਫੈਸਲਾ ਨਹੀਂ ਦੇ ਸਕਦੇ। ਉਹਨਾਂ ਨੇ ਬਿਲਕੁਲ ਇਹਨੂੰ ਕਰਾਰ ਦੇ ਦਿੱਤਾ ਕਿ ਘਰੇਲੂ ਕਲੇਸ਼ ਸੀ, ਜਦ ਕਿ ਮਾਮਲਾ ਕੁਝ ਹੋਰ ਸੀਗਾ, ਜੋ ਪੁਲਿਸ ਵੱਲੋਂ ਪਹਿਲਾਂ ਲੁਕੋਇਆ ਗਿਆ ਸੀ ਤੇ ਬਾਅਦ ਵਿੱਚ ਹੁਣ ਜ਼ਾਹਿਰ ਹੋ ਗਿਆ, ਤੇ ਉਸ ਮੰਤਰੀ ਨੂੰ ਆਪਣਾ ਜਿਹੜਾ ਟਵੀਟ ਆ ਉਹ ਡਿਲੀਟ ਕਰਨਾ ਪੈ ਗਿਆ। ਇੱਦਾਂ ਦੇ ਮੰਤਰੀ, ਇੱਦਾਂ ਦੇ ਜਿਹੜੇ ਸਪੋਕਸਮੈਨ ਆ ਅਗਰ ਸਰਕਾਰ ਦੇ ਵਿੱਚ ਹੋਣਗੇ ਤਾਂ ਕਦੇ ਵੀ ਜਿਹੜਾ ਪੰਜਾਬ ਦਾ ਭਲਾ ਨਹੀਂ ਹੋਊਗਾ। ਤੁਹਾਡੇ ਚੋਂ ਮੀਟਿੰਗਾਂ ਦਾ ਹਿੱਸਾ ਕੌਣ ਬਣਦਾ ਹੈ? ਜਦੋਂ ਮੀਟਿੰਗ ਹੁੰਦੀ ਹੈ ਮੰਤਰੀ ਦੇ ਨਾਲ, ਕੌਣ ਉੱਥੇ ਮੀਟਿੰਗ ਦੇ ਵਿੱਚ ਜਾਂਦਾ ਹੈ? ਤੁਸੀਂ ਹੁੰਨੇ ਹੋ, ਤੇ ਉਸ ਸਮੇਂ ਵਤੀਰਾ ਕਿਹੋ ਜਿਹਾ ਹੁੰਦਾ ਜਦੋਂ ਕੋਈ ਗੱਲ ਕਰਦੇ ਹੋ, ਜਾਂ ਫਿਰ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਜਾਂ ਕੀ ਗੱਲਬਾਤ ਹੁੰਦੀ ਹੈ? ਸਰ, ਜਦੋਂ ਸਾਡੀ ਮੀਟਿੰਗ ਹੁੰਦੀ ਆ ਤੇ ਮੰਤਰੀ ਸਾਹਿਬ ਨੂੰ ਲੱਗਦਾ ਕਿ ਮੈਂ ਮੰਤਰੀ ਹਾਂ, ਆਮ ਜਨਤਾ ਆ,
ਤੇ ਸਾਨੂੰ ਤਾਂ ਗੱਲ ਕਰਨ ਦਾ ਮੌਕਾ ਹੀ ਨਹੀਂ ਦਿੰਦੇ। ਜਦੋਂ ਅਸੀਂ ਗੱਲ ਕਰਦੇ ਉਦੋਂ ਕਹਿੰਦੇ ਉਹ ਮੈਨੂੰ ਤਾਂ ਗੱਲ ਕਰ ਲੈਣ ਦਿਓ, ਮੈਨੂੰ ਤਾਂ ਗੱਲ ਕਰ ਲੈਣ ਦਿਓ। ਜਦੋਂ ਅਸੀਂ ਕੋਈ ਆਪਣੇ ਹੱਕ ਦੀ ਗੱਲ ਕਰਦੇ ਆ ਤੇ ਫਿਰ ਕਹਿੰਦੇ ਆ ਕਿ ਕਰ ਲਓ ਜੋ ਕਰਨਾ, ਮੇਰੇ ਹੱਥ ਬਸ ਕੁਝ ਨਹੀਂ ਹੈਗਾ। ਇਸ ਤਰ੍ਹਾਂ ਦੀਆਂ ਮੀਟਿੰਗ ਦੇ ਵਿੱਚ ਸ਼ਬਦਾਵਲੀ ਸਾਡੇ ਕੋਲ ਰਿਕਾਰਡਿੰਗ ਪਈ ਆ ਉਹਨਾਂ ਦੀ। ਸਾਡੀ ਪਿਛਲੀ ਮੀਟਿੰਗ ਜਦੋਂ ਹੋਈ ਆ ਅਸੀਂ ਉਹਨਾਂ ਦੀ 50 ਮਿੰਟ ਦੀ ਰਿਕਾਰਡਿੰਗ ਕੀਤੀ ਪਈ ਆ ਕਿ ਸਾਡੇ 5 ਮੈਂਬਰਾਂ ਦਾ ਵਫਦ ਮਿਲਿਆ ਸੀ ਉਹਨਾਂ ਨੂੰ, ਤੇ ਉਹਨਾਂ ਨੇ ਗੱਲ ਸੁਣਨ ਦੀ ਬਜਾਏ ਉਹੀ ਗੱਲ ਕਿ ਤੁਸੀਂ ਤਾਂ ਮੈਨੂੰ ਗਾਲਾਂ ਕੱਢੀ ਜਾਂਦੇ ਆ, ਤੁਸੀਂ ਤਾਂ ਧਰਨੇ ਲਾਉਂਦੇ ਆ, ਮੈਂ ਤੁਹਾਡਾ ਕੰਮ ਕਿੱਦਾਂ ਕਰ ਦੇਵਾਂ। ਉਸ ਤੋਂ ਬਾਅਦ ਜਦੋਂ ਅਸੀਂ ਰੋਡ ਜਾਮ ਕੀਤਾ, ਉਹ ਮਜਬੂਰ ਹੋ ਕੇ ਉਹਨੂੰ ਮੀਟਿੰਗ ਦੇਣੀ ਪਈ 45 ਦਿਨਾਂ ਬਾਅਦ। ਇੱਥੇ ਦੜੌਲੀ ਪਿੰਡ ਛਿੰਝ ਮੇਲਾ ਸੀ ਤੇ ਉੱਥੇ ਸਾਨੂੰ ਬੁਲਾਇਆ ਗਿਆ, ਤੇ ਉੱਥੇ ਵੀ ਜਦੋਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਕਹਿੰਦੇ ਕਿ ਮੇਰੇ ਨਾਲ ਗੱਲ ਕਰਨਾ ਹੈ, ਮੇਰੀ ਗੱਲ ਸੁਣੋ, ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ। ਗੱਲ ਕਰਨ ਦਾ ਮਤਲਬ ਸੁਣਨਾ ਹੁੰਦਾ ਹੈ ਜਾਂ ਡਾਇਲੌਗਸ ਹੁੰਦੇ ਨੇ ਸਾਹਮਣੇ ਤੋਂ? ਬਿਲਕੁਲ ਬਿਲਕੁਲ। ਹੁਣ ਅਸੀਂ ਮੀਟਿੰਗਾਂ ਦਾ ਬਿਲਕੁਲ ਬਾਈਕਾਟ ਕਰਤਾ। ਉਹ ਤਾਂ ਸਾਡਾ ਗੁਨੇਗਾਰ ਆ, ਉਹਦੇ ਨਾਲ ਤਾਂ ਸਾਡਾ ਮਤਲਬ ਹੀ ਨਹੀਂ ਕੋਈ ਰਹਿ ਗਿਆ। ਫਿਰ ਵੀ ਅਸੀਂ ਅਗਰ ਮੁੱਖ ਮੰਤਰੀ ਪੰਜਾਬ ਦੇ ਚਿਹਰੇ ਨੂੰ ਵੋਟਾਂ ਪਾਈਆਂ, ਲੋਕਾਂ ਨੇ ਚੁਣਿਆ, ਤੇ ਇੱਕ ਵਾਰ ਉਹਨਾਂ ਨੂੰ ਦੇਖਾਂਗੇ ਕਿ ਉਹਨਾਂ ਦਾ ਕੀ, ਉਹਨਾਂ ਦੀ ਸ਼ਬਦਾਵਲੀ ਕੀ ਆ, ਗੱਲ ਕਰਨ ਦਾ ਤਰੀਕਾ ਕੀ ਆ। ਜੇ ਇਸੇ ਤਰ੍ਹਾਂ ਦਾ ਰਵੱਈਆ ਰਿਹਾ ਤਾਂ ਅਸੀਂ ਸਰਕਾਰ ਦਾ ਪੂਰਨ ਤੌਰ ਤੇ ਬਾਈਕਾਟ ਕਰਾਂਗੇ। ਭੈਣੇ, ਤੁਹਾਡੇ ਤੋਂ ਸਵਾਲ ਹੈ, ਸਰਕਾਰ ਦੇ ਨੁਮਾਇੰਦੇ ਜਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਲੈ ਲਈਏ, ਉਹ ਸਟਾਇਰ ਕਰਦੇ ਰਹੇ ਨੇ ਬੀਤੇ ਸਮੇਂ ਦੇ ਵਿੱਚ, ਤੇ ਜਦੋਂ ਵੀ ਕੋਈ ਪੋਲੀਟੀਕਲ ਆਗੂ ਜਿਹੜਾ ਉਹਨਾਂ ਦਾ ਵਿਰੋਧੀ ਧਿਰ 'ਚ ਹੈ, ਜਦੋਂ ਉਹ ਕੋਈ ਟਵੀਟ ਕਰਦਾ ਹੈ, ਕਿਸੇ ਤਰ੍ਹਾਂ ਦੀ ਟਿੱਪਣੀ ਕਰਦਾ ਹੈ, ਉਸ ਨੂੰ ਮੋੜਵੇਂ ਰੂਪ ਦੇ ਵਿੱਚ ਬਹੁਤ ਭਰਵੇਂ ਤਰੀਕੇ ਨਾਲ ਜਵਾਬ ਦਿੰਦੇ ਨੇ ਅਕਸਰ। ਪਰ ਇਹੋ ਜਿਹੇ ਮੁੱਦੇ ਤੇ ਸੰਵੇਦਨਸ਼ੀਲ ਮੁੱਦਾ ਜਿਸ ਦੇ ਵਿੱਚ ਇੱਕ ਧੀ ਦੇ ਵੱਲੋਂ, ਪੰਜਾਬ ਦੀ ਦੇ ਵੱਲੋਂ ਅੱਕ ਕੇ ਆਤਮ ਹੱਤਿਆ ਕਰ ਲਈ ਜਾਂਦੀ ਹੈ, ਉਸ ਤੇ ਬੁੱਲ ਸੀਤੇ ਜਾਣੇ, ਇਹਨੂੰ ਕਿਵੇਂ ਵੇਖਦੇ ਹੋ? ਸਰ, ਇਸ ਤੇ ਤਾਂ ਮੈਨੂੰ ਪੂਰੀ ਹੈਰਾਨੀ ਹੁੰਦੀ ਹੈ ਕਿ ਵੀ ਜਦੋਂ ਤੁਸੀਂ ਕੋਈ ਕਦੀ ਜਿਹੜਾ SYL ਦਾ ਮੁੱਦਾ ਹੈ, ਜਾਂ ਤੁਹਾਨੂੰ ਕੋਈ ਛੋਟੀਆਂ ਚੀਜ਼ਾਂ ਲੱਗਦੀਆਂ, ਜਾਂ ਕਿਸੇ ਦਾ ਕੋਈ ਬਰਥਡੇ ਆ ਜਾਂਦਾ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਮੈਂਬਰ ਦਾ, ਤੇ ਉਹਦੇ ਤੇ ਵੀ ਮੁੱਖ ਮੰਤਰੀ ਸਾਹਿਬ ਟਵੀਟ ਕਰਕੇ ਉਹਨੂੰ ਵਿਸ਼ ਕਰਦੇ ਨੇ ਕਿ ਇਹ ਜੀ ਮੇਰੇ ਵਰਕਰ ਹੈ, ਤੇ ਜੀ ਮੈਂ ਤਾਂ ਆਪਣੇ ਵਰਕਰ ਨੂੰ ਵੀ ਵਿਸ਼ ਕਰਦਾ, ਉਹਦਾ ਬਰਥਡੇ ਵਿਸ਼ ਕਰਦਾ। ਪਰ ਹੁਣ ਜੇ ਮੈਂ ਦੇਖਾਂ, ਜੇ ਹੁਣ ਅਸੀਂ ਇਹ ਦੇਖੀਏ ਕਿ ਵੀ ਅੱਜ ਇੰਨਾ ਗੰਭੀਰ ਮਸਲਾ ਹੈ, ਤੇ ਉਹਦੇ ਵਿੱਚ ਇਹ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਗੱਲ ਤਾਂ ਛੱਡੋ ਦੂਰ ਦੀ ਗੱਲ, ਇਹ ਘਰ ਬੈਠੇ ਇੱਕ ਟਵੀਟ ਵੀ ਨਹੀਂ ਸਾਡੇ ਲਈ ਕਰ ਸਕੇ ਵੀ ਇਹ, ਮੈਨੂੰ ਇਸ ਤੇ ਦੁੱਖ ਪ੍ਰਗਟਾਉਣਾ ਚਾਹੀਦਾ ਉਹਨਾਂ ਨੂੰ। ਮੈਨੂੰ ਹੈਰਾਨੀ ਹੈ ਇਸ ਚੀਜ਼ ਦੀ ਕਿ ਉਹ ਤਾਂ ਬਹੁਤ ਸਮਝਦਾਰ ਨੇ। ਉਹ ਜਦੋਂ ਆਪਣੇ ਲਾਈਫ, ਜਦੋਂ ਆਪਣੇ ਪਹਿਲਾਂ ਕਰੀਅਰ 'ਚ ਹੁੰਦੇ ਸੀਗੇ, ਉਸ ਟਾਈਮ ਤੇ ਸਰਕਾਰ ਤੇ ਤੰਜ ਕੱਸਦੇ ਸੀ ਕਿ ਸਰਕਾਰਾਂ ਇਦਾਂ ਨੇ ਤੇ ਉੱਦਾਂ ਨੇ, ਤੇ ਅੱਜ ਇਹਨਾਂ ਨੂੰ ਇਸ ਚੀਜ਼ ਗਣਾਉਂਦੇ ਸੀ, ਉਦੋਂ ਸਰਕਾਰ ਦੀਆਂ ਨਾਕਾਮੀਆਂ ਗਣਾਉਂਦੇ ਸੀ, ਜਿਸ ਕਰਕੇ ਲੋਕਾਂ ਨੇ ਇਹ ਸਮਝਿਆ ਸੀ ਵੀ ਇਹ ਬਹੁਤ ਹੀ ਕੇਪੇਬਲ ਨੇ ਸਰਕਾਰ ਦੇ ਵਿੱਚ ਆਉਣ ਵਾਸਤੇ। ਪਰ ਹੁਣ ਇਹ ਚੀਜ਼ ਦੇਖਣੀ ਚਾਹੀਦੀ ਹੈ ਵੀ ਉਹ ਇਸ ਮਸਲੇ ਤੇ ਕਿਉਂ ਨਹੀਂ ਉੱਠ ਕੇ ਆ ਰਹੇ, ਕਿਉਂ ਨਹੀਂ ਸਾਡੇ ਨਾਲ ਗੱਲ ਕਰਨਾ ਚਾਹ ਰਹੇ, ਉਹਨਾਂ ਦੇ ਬੁੱਲ ਕਿਉਂ ਸੀਤੇ ਪਏ ਨੇ। ਸਾਨੂੰ ਬਹੁਤ ਹੈਰਾਨੀ ਹੈ ਇਸ ਚੀਜ਼ ਤੇ। ਇੱਕ ਗੱਲ ਹੋਰ ਹੈ, ਤੁਸੀਂ ਇੱਕ ਧੀ ਹੋ, ਇੱਥੇ ਬੈਠੇ ਹੋਏ ਹੋ, ਨੋ ਡਾਊਟ ਧੀਆਂ ਇਸ ਸਮੇਂ ਕਿਸੇ ਤੋਂ ਘੱਟ ਨਹੀਂ ਨੇ, ਪਰ ਜਦੋਂ ਮਾਪਿਆਂ ਦੀ ਗੱਲ ਆਉਂਦੀ ਹੈ, ਮਾਪੇ ਸੰਵੇਦਨਸ਼ੀਲ ਹੋ ਜਾਂਦੇ ਨੇ ਇਸ ਮੁੱਦੇ ਤੇ। ਜਦੋਂ ਤੁਸੀਂ ਉਹਨਾਂ ਵੱਲ ਵੇਖਦੇ ਹੋ ਜਾਂ ਉਹਨਾਂ ਦਾ ਰਿਐਕਟ ਕੀ ਆਉਂਦਾ ਹੈ ਤੁਹਾਡੀ ਇਹ ਸਾਰੇ ਸੰਘਰਸ਼ ਨੂੰ ਦੇਖ ਕੇ, ਤੁਹਾਡੀ ਮਿਹਨਤ ਨੂੰ ਦੇਖ ਕੇ? ਤੁਸੀਂ ਲੰਬੇ ਸਮੇਂ ਤੱਕ ਪੜ੍ਹਾਈ ਕੀਤੀ, ਇੱਥੇ ਤੱਕ ਪਹੁੰਚੇ, ਜਦੋਂ ਮਿਹਨਤ ਨੂੰ ਬੂਰ ਪੈਣਾ ਸੀ ਉਦੋਂ ਲਟਕ ਗਏ, ਹੁਣ ਲਟਕੇ ਹੋਏ ਹੋ, ਨਾ ਇੱਧਰ ਹੋ ਨਾ ਉੱਧਰ ਹੋ। ਪਰ ਇਹ ਸੰਘਰਸ਼ ਚੱਲਦਿਆਂ ਮਾਪਿਆਂ ਦੀ ਕੀ ਪ੍ਰਤੀਕਿਰਿਆ ਹੈ, ਉਹ ਕੀ ਚਾਹੁੰਦੇ ਨੇ ਤੁਹਾਡੇ ਤੋਂ, ਜਾਂ ਕੀ ਉਹਨਾਂ ਦਾ ਵਤੀਰਾ ਹੁੰਦਾ? ਦੇਖੋ, ਨੋ ਡਾਊਟ ਮੇਰੇ ਫਾਦਰ ਸਾਹਿਬ ਬਹੁਤ ਸਪੋਰਟਿਵ ਨੇ, ਮੇਰੀ ਪੂਰੀ ਫੈਮਿਲੀ ਬਹੁਤ ਸਪੋਰਟਿਵ ਹੈ, ਔਰ ਇਦਾਂ ਹੀ ਅਸੀਂ ਜਿਹੜੇ ਇੱਥੇ ਬੈਠੇ ਹੋਏ ਸਭ ਦੇ ਹੀ ਪੇਰੈਂਟਸ ਸਪੋਰਟਿਵ ਨੇ, ਔਰ ਉਹਨਾਂ ਨੂੰ ਪਤਾ ਹੈ ਕਿ ਇਹੀ ਸਾਡੀ ਇੱਕ ਆਖਰੀ ਉਮੀਦ ਹੈ ਜਿੱਥੋਂ ਸਾਨੂੰ ਕੁਝ ਮਿਲ ਕੇ ਆ ਸਕਦਾ ਹੈ। ਪਰ ਇਹਦੇ ਵਿੱਚ ਨਾਲ ਦੀ ਨਾਲ ਉਹਨਾਂ ਦਾ, ਉਹ ਮੈਂ ਪਰਸਨਲੀ ਵੀ ਦੱਸੂਗੀ ਤਾਂ ਉਹਨਾਂ ਦਾ ਇਹ ਹੁੰਦਾ ਵੀ ਜਦੋਂ ਤੂੰ ਧਰਨੇ ਤੇ ਜਾਨੀ ਹੈ, ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਅਸੀਂ ਬੈੱਡਾਂ ਤੇ ਸੋ ਰਹੇ ਹਾਂ ਤੇ ਤੂੰ ਸੜਕ ਤੇ ਸੋ ਰਹੀ ਹੈ ਉੱਥੇ, ਵੀ ਇੰਨਾ ਹਾਈਵੇ ਹੈ। ਤੇ ਉਹਨਾਂ ਦਾ ਉਹ ਜਾਇਜ਼ ਹੈ, ਬਿਲਕੁਲ ਜਾਇਜ਼ ਹੈ, ਕਿਉਂਕਿ ਉਹਨਾਂ ਨੂੰ ਨੀਂਦ ਆ ਵੀ ਕਿਵੇਂ ਜਾਏਗੀ। ਔਰ ਉਹ ਵੀ ਬਿਲਕੁਲ ਕਿ ਜਿੱਦਾਂ ਕੁੜੀਆਂ ਦਾ ਤਾਂ ਸਪੈਸ਼ਲੀ ਹੁੰਦਾ ਹੈ, ਪਿਓ ਦੇ ਨਾਲ ਧੀ ਦਾ ਇੱਕ ਬੌਂਡ ਜਿਹੜਾ ਉਹ ਬਹੁਤ ਡਿਫਰੈਂਟ, ਬਹੁਤ ਹੀ ਅਲੱਗ ਹੁੰਦਾ ਹੈ। ਤਾਂ ਉਹਦੇ ਵਿੱਚ ਇਹ ਹੁਣ ਇੱਥੇ ਅਸੀਂ ਜਿਹੜੀਆਂ ਧੀਆਂ ਬੈਠੀਆਂ ਹੋਈਆਂ, ਇਹ ਸਾਰਿਆਂ ਦੇ ਪੇਰੈਂਟਸ ਦਾ, ਸਾਰਿਆਂ ਦੇ ਜਿਹੜੇ ਪਿਓ ਨੇ, ਉਹਨਾਂ ਦਾ ਆਪ ਦਾ ਦਰਦ ਹੈ ਵੀ ਉਹਨਾਂ ਨੂੰ ਸਾਡੇ ਨਾਲੋਂ ਵੀ ਜ਼ਿਆਦਾ ਦਰਦ ਉਹਨਾਂ ਨੂੰ ਫੀਲ ਹੁੰਦਾ ਹੈ, ਕਿਉਂਕਿ ਸਾਨੂੰ ਤਾਂ ਅੱਧੀ ਅਧੂਰੀ ਕਹਾਣੀ ਪਤਾ ਵੀ ਹੁੰਦੀ ਹੈ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਕਿ ਇੱਥੇ ਕੀ ਚੱਲ ਰਿਹਾ, ਕੀ ਨਹੀਂ ਚੱਲ ਰਿਹਾ। ਉਹਨਾਂ ਨੇ ਤੁਹਾਨੂੰ ਮਿਹਨਤ ਕਰਦਿਆਂ ਦੇਖਿਆ, ਤੇ ਇਸ ਸਮੇਂ ਤੁਸੀਂ ਜਿਹੜੀ ਮਿਹਨਤ ਕੀਤੀ ਹੈ ਉਹਦਾ ਹੱਕ ਲੈਣ ਦੇ ਲਈ ਮੋੜ ਤੋਂ ਫੇਰ ਤੜਫ ਰਹੇ।
ਬਿਲਕੁਲ ਬਿਲਕੁਲ ਇਹੀ ਗੱਲ ਹੈ। ਉਹਨਾਂ ਨੂੰ ਵੀ ਸਿਰਫ ਇਹੀ, ਅਸੀਂ ਵੀ ਜਦੋਂ ਆਉਂਦੇ ਆ ਇਹੀ ਕਹਿ ਕੇ ਆਉਂਦੇ ਆ ਕਿ ਪਾਪਾ ਇਹ ਹੁਣ ਬਿਲਕੁਲ ਲੜਾਈ ਜਿਹੜੀ ਹੈ ਇਹ ਸਾਡੀ ਹੱਕ ਦੀ ਲੜਾਈ ਬਣ ਚੁੱਕੀ ਹੈ ਔਰ ਅਸੀਂ ਇਸ ਚੀਜ਼ ਤੋਂ ਪਿੱਛੇ ਨਹੀਂ ਹਟ ਸਕਦੇ। ਤੇ ਉਹ ਇਸ ਚੀਜ਼ ਲਈ ਸਪੋਰਟ ਵੀ ਕਰਦੇ ਨੇ, ਪਰ ਉਹਨਾਂ ਦਾ ਮਨ ਤਾਂ ਡਰਿਆ ਹੀ ਰਹਿੰਦਾ ਹੈ ਹਮੇਸ਼ਾ। ਧੰਨਵਾਦ। ਸੋ ਦੇਖ ਸਕਦੇ ਹੋ ਕਿਹੋ ਜੀ ਹਾਲਤ ਹੈ, ਜਿਹੜੇ ਇੱਥੇ ਪ੍ਰੋਫੈਸਰ ਆਪਣੇ ਸੰਘਰਸ਼ ਦੇ ਵਿੱਚ ਡਟੇ ਹੋਏ ਨੇ, ਉਹਨਾਂ ਦੇ ਮਾਪਿਆਂ ਦਾ ਕਿਹੋ ਜਿਹਾ ਰਿਐਕਟ ਹੁੰਦਾ ਹੈ ਉਹ ਵੀ ਤੁਸੀਂ ਸੁਣਿਆ ਹੈ।